बिस्मिल्लाहिर्रहमानिर्रहीम अस्सलाम वालेकुम तमाम दोस्तों ਨੂੰ ਆਪਣੇ YouTube ਚੈਨਲ ਪੰਜਾਬੀ ਚਰਖਾ ਤੇ ਅਸੀਂ ਵੈਲਕਮ ਕਵਾਂਗੇ। ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਦੋਸਤੋ ਚੈਨਲ ਦੀ ਟੀਮ ਇਸ ਵਕਤ ਮੌਜੂਦ ਹੈ ਪਿੰਡ ਬਜਾਪੁਰ ਦੇ ਵਿੱਚ, ਜਿਹੜਾ ਕਿ ਤਹਿਸੀਲ ਜ਼ਫਰਵਾਲ ਔਰ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਮੌਜੂਦ ਹੈ। ਔਰ ਸਾਡੀ ਅੱਜ ਦੀ ਵੀਡੀਓ ਦੀ ਮਹਿਮਾਨ ਸ਼ਖਸੀਅਤ ਨੇ ਚਾਚਾ ਮੁਹੰਮਦ ਸਾਈਂ। ਚਾਚਾ ਮੁਹੰਮਦ ਸਾਈਂ ਜਿਹੜੇ ਨੇ, ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਸੀ, ਫਤਵਾਲ ਤਹਿਸੀਲ ਸਾਂਬਾ ਔਰ ਜ਼ਿਲ੍ਹਾ ਜੰਮੂ। ਤੇ ਦੋਸਤੋ ਆਓ ਫਿਰ ਮੁਲਾਕਾਤ ਕਰਨੇ ਆ ਚਾਚਾ ਸਾਈਂ ਦੇ ਨਾਲ ਔਰ ਉਹਨਾਂ ਦੀ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਉਹ ਤਾਜ਼ਾ ਕਰਨੇ। की नाम है अपना? तो माशाल्लाह किन्नी का अपनी उम्र हो गई है? 100 साल दे फिर 100 साल दे फिर ਇਹਦਾ ਮਤਲਬ ਹੈ ਕਿ ਜਦੋਂ 47 ਦੀ ਵੰਡ ਹੋਈ ਹੈ ਤੁਹਾਡੀ ਉਮਰ 20-25 ਸਾਲ ਦੀ ਸੀ। ਹਾਂ ਉਦੋਂ ਤੁਸੀਂ ਮਾਸ਼ਾਅੱਲਾ ਜਵਾਨ ਸੋ ਸਹੀ ਹੈ। ਹਾਂ ਬੱਚੇ ਹੁਣ ਜੋ ਹੋਸ਼ ਹੈ ਤੁਹਾਨੂੰ ਸਾਰੀ। ਅੱਛਾ ਅਸੀਂ ਪੁੱਛਾਂਗੇ ਕਿ ਤੁਹਾਡੇ ਵਾਲ ਸਾਹਿਬ ਜਿਹੜੇ ਨੇ ਉਹਨਾਂ ਦਾ ਨਾਂ ਕੀ ਸੀ? ਨੂਰਦੀਨ। ਨੂਰਦੀਨ। ਤੇ ਇਹ ਕਿਹੜੇ ਪਿੰਡ 'ਚ ਇਸ ਟਾਈਮ ਬੈਠੇ ਆ ਅਸੀਂ? ਹਾਂ ਇਹ ਕਿਹੜਾ ਪਿੰਡ ਜੀ? ਬਜਾਪੁਰ। ਬਜਾਪੁਰ। ਤੇ ਕਿਹੜੀ ਤਹਿਸੀਲ ਲੱਗਦੀ ਜਿਹਨੂੰ? ਸਾਨੂੰ ਹਾਂਜੀ ਨਾਰੋਵਾਲ। ਜ਼ਫਰਵਾਲ तहसील ਆ ਤਾਂ ਜ਼ਿਲ੍ਹਾ ਨਾਰੋਵਾਲ। ਅੱਛਾ ਤੇ ਯਾਨੀ ਕਿ ਤਹਿਸੀਲ ਜ਼ਫਰਵਾਲ ਔਰ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਤੁਹਾਡਾ ਪਿੰਡ ਮੌਜੂਦ ਹੈ। ਅੱਛਾ ਅਸੀਂ ਪੁੱਛਾਂਗੇ ਕਿ ਤੁਸੀਂ ਇੱਥੋਂ ਦੇ ਬਸ਼ਿੰਦੇ ਹੋ ਕਿ ਜਾਂ ਉਧਰੋਂ ਆਏ ਦੇ ਹੋ ਵੰਡ ਦੇ ਵੇਲੇ? ਰਿਆਸਤ ਚੋਂ ਆਏ ਹੋ। ਕਿਹੜਾ ਪਿੰਡ ਸੀ ਉਧਰ? ਫਤਵਾਲ। ਇਹਦੇ ਬਬਰਾਲ ਫਤਵਾਲ ਹੁਣ ਜਿਹੜੇ? ਨਹੀਂ ਹਾਂ ਉਹ ਸ਼ਨੀ ਦੇ ਫਤਵਾਲ ਦੋ ਪਿੰਡ। ਸ਼ਨੀ ਦੇ ਫਤਵਾਲ ਜਿੱਥੋਂ ਦੇ ਉਮੀ ਅਰਸ਼ੀਦ ਹੋ ਰਹੇ ਨੇ, ਜਿੱਥੋਂ ਦੇ ਉਹ ਸ਼ਨੀ ਦੇ ਪਰਾਂ ਹੀ ਕਰਾਰ ਗਏ ਨੇ ਆ ਚੰਬਲਾਲ ਦੇ ਨਾਲ। ਅੱਛਾ ਇਹਦੇ ਜਿਹੜੇ ਲਾਗੇ ਲਾਗੇ ਪਿੰਡ ਸਨ ਫਤਵਾਲ ਦੇ, ਸਾਨੂੰ ਜ਼ਰਾ ਉਹ ਦੱਸੋ ਕਿਹੜੇ ਪਿੰਡ ਹਨ ਲਾਗੇ ਫਤਵਾਲ ਦੇ? ਉਸ ਪਾਸੇ ਵੀ ਉਸ ਪਾਸੇ ਉਸ ਪਾਸੇ ਇੱਕ ਪਿੰਡ ਸੀ ਖੱਤਰੀਆਂ ਦਾ ਬੰਬੂ ਚੱਕ। ਹਾਂ ਠੀਕ ਹੈ। ਇੱਕ ਸੀ ਗੋਕਲੇ ਚੱਕ, ਬਾਣੀ ਚੱਕ, ਗੋਕਲੇ ਚੱਕ ਪਰੜੀਆਂ। ਗੋਗਲੇ ਚੱਕ ਭਰੜੀਆਂ ਦੋ ਪਿੰਡ ਪਰੜੀਆਂ ਹਨ, ਉਹਦਾ ਨਾਮ ਪਰੜੀਆਂ। ਛੋਟੀ ਭਰੜੀ ਤੇ ਵੱਡੀ ਭਰੜੀ ਛੋਟੀ ਜੰਡਿਆਲੇ ਜੀ ਬੈਠੇ ਨੇ ਜਿੱਥੇ? ਆਹੋ ਸਾਦਗੋਰੀ। ਆਹੋ ਅੱਛਾ ਤੇ ਉਹ ਤੁਸੀਂ ਦੱਸੇ ਵੀ ਕੋਈ ਚਾਮਲਾਲ ਵੀ ਨਜ਼ਦੀਕ ਹੀ? ਹਾਂਜੀ। ਤੇ ਚਾਮਲਾਲ ਕਿੰਨੀ ਕੁ ਦੂਰ ਸੀ ਤੁਹਾਡੇ ਕੋਲੋਂ? ਸਾਡੇ ਦੇ ਨਾਲ ਸੀ ਸਾਡੇ ਵਿੱਚੋਂ ਹੀ ਚਾਮਲਾਲ 8-7 ਕਿੱਲੇ ਦਾ ਫਰਕ ਹੀ। ਨਹੀਂ ਥੋੜਾ ਜਿਹਾ। ਅੱਛਾ ਤੇ ਤੁਸੀਂ ਉਹ ਜਗ੍ਹਾ ਦੇਖੀ ਤੇ ਬਾਬੇ ਹੋਰਾਂ ਦੀ ਜਿਹੜੀ ਉਹ ਸਥਾਨ ਜਿੱਥੇ ਜਗ੍ਹਾ ਬਣੀ ਸੀ? ਉਹ ਨਹੀਂ ਅਸਾਂ ਉੱਥੇ ਜਾ ਕੇ ਨਹੀਂ ਦੇਖੀ, ਕਿਉਂ ਜਦੋਂ ਮੈਂ ਤੇ ਨਾਬਾਲਗ ਸਾਂ। ਨਹੀਂ ਕੋਈ ਮੇਲਾ ਹੁੰਦਾ ਦੇਖਿਆ ਤਾਂ ਨਾ? ਹਾਂ ਮੇਲਾ ਵੀ ਦੇਖਿਆ, ਉਧਰ ਨਹੀਂ ਦੇਖਿਆ, ਇੱਧਰ ਵੀ ਦੇਖਿਆ। ਅੱਛਾ ਉਧਰ ਵੀ ਨਹੀਂ ਦੇਖਿਆ ਮੇਲਾ? ਹੋਸ਼ ਨਹੀਂ ਸੀ ਤੁਹਾਨੂੰ? ਛੋਟੇ ਹੋ ਤੁਸੀਂ? ਠੀਕ ਹੋ ਗਿਆ। ਜੇ ਤੁਹਾਡੀ ਤਾਂ ਉਮਰ ਕਾਫੀ ਸੀ ਉਸ ਟਾਈਮ ਦੀ, ਦੱਸੇ ਵੀ ਤੁਸੀਂ ਮੇਲਾ ਨਹੀਂ ਦੇਖਿਆ? ਵੱਡਾ। ਤੇ ਕੀ ਰਿਵਾਜ ਸੀ ਉਸ ਟਾਈਮ ਮੇਲੇ ਦਾ? ਕਿਸ ਤਰ੍ਹਾਂ ਦਾ ਮੇਲਾ ਹੁੰਦਾ ਸੀ? ਜਿੱਦਾਂ ਅੱਜ ਐਡਾ ਹੀ ਜਾਂ ਛੋਟਾ ਵੱਡਾ ਸੀ? ਇੱਕ ਦਿਹਾੜੀ ਪਹਿਲਾਂ ਰਿਆਤ ਉਹ ਹਿੰਦੁਸਤਾਨ ਵਾਲਾ ਹੁੰਦਾ ਸੀ। ਅੱਛਾ ਤੇ ਦੂਰੀ ਬਾਰੀ ਸਾਡਾ। ਯਾਨੀ ਕਿ ਉਸ ਵਕਤ ਵੀ ਦੋ ਮੇਲੇ ਹੁੰਦੇ ਹਨ, ਇੱਕ ਹਿੰਦੂਆਂ ਦਾ ਇੱਕ ਮੁਸਲਮਾਨਾਂ ਦਾ। ਉਸੇ ਬਾਬੇ ਸ਼ਹੀਦ ਦਾ ਮੇਲਾ ਜਿਹੜਾ ਸੀ 2 ਦਿਨ ਹੁੰਦਾ ਸੀ। ਅੱਛਾ ਜਿਸ ਤਰ੍ਹਾਂ ਅੱਜ ਕੱਲ੍ਹ ਉੱਥੇ ਉਹ ਭੰਗੂੜੇ ਆਉਂਦੇ ਨੇ, ਜਲੇਬੀਆਂ, ਮਠਿਆਈ, ਮੁਖਤਲਿਫ ਚੀਜ਼ਾਂ ਦੁਕਾਨਾਂ ਲੱਗਦੀਆਂ ਨੇ, ਉਸ ਵਕਤ ਕੀ ਰਿਵਾਜ ਸੀ? ਕੀ ਚੀਜ਼ਾਂ ਲੱਗਦੀਆਂ ਹਨ ਉਸ ਟਾਈਮ ਮੇਲੇ 'ਤੇ? ਉਹ ਹਰ ਇੱਕ ਲੱਗਦੀ ਤਾਂ ਜ਼ਮਾਨੇ ਰਿਆ ਤਾਂ ਹਨ। ਠੀਕ ਹੈ। ਜੇ ਕਹਿੰਦੇ ਰੁਪਈਆ 8 ਨੇ ਖੜਨਾ ਤਾਂ ਉਹਨੂੰ ਵੀ ਖਾ ਵੀ ਆਉਣ ਤੇ ਘਰ ਵੀ ਚੀਜ਼ ਲਿਆਉਣੀ। ਅੱਛਾ ਹੁਣ ਤੇ 8 ਨਾਲ ਸਗਨ ਨਹੀਂ ਹੁੰਦਾ। ਨਹੀਂ ਮੇਰਾ ਕਹਿਣ ਦਾ ਮਤਲਬ ਹੈ ਕਿ ਦੁਕਾਨਾਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਹਨ? ਆ ਦੁਕਾਨਾਂ ਜਿਸ ਤਰ੍ਹਾਂ ਪਾਕਿਸਤਾਨ 'ਚ ਲੱਗਦੀਆਂ, ਤੰਬੂ ਇੱਥੇ ਜਾਂਦੇ ਲੱਗਦੀਆਂ। ਇਸ ਵਕਤ ਇਹ ਨਾ ਕਿ ਹੁਣ ਬੱਚਿਆਂ ਦੇ ਖਿਡੌਣੇ ਨੇ ਤੇ ਬੜੀ ਕੁਆਲਿਟੀ ਆ, ਬੜੇ ਮੁਖਤਲਿਫ ਤਰ੍ਹਾਂ ਦੇ ਪਲਾਸਟਿਕ ਦੇ, ਸਟੀਲ ਦੇ, ਨਵੇਂ ਤੋਂ ਨਵੀਂ ਡਿਜ਼ਾਈਨ ਆ ਗਏ ਦਾ। ਉਸ ਵਕਤ ਜਿਹੜੇ ਖਿਡੌਣੇ ਹਨ ਬੱਚਿਆਂ ਦੇ ਉਹ ਕਿਸ ਤਰ੍ਹਾਂ ਦੇ ਹੁੰਦੇ ਹਨ? ਮਿੱਟੀ ਦੇ ਹੁੰਦੇ ਹਨ। ਇੱਥੇ ਵੀ ਹੈ ਸਾਡੇ ਬਾਬਾ ਸ਼ਹੀਦ ਆ ਤੇ ਇੱਥੇ ਵੀ ਮਨਿਆਰੀ ਬੜੀ ਆਉਂਦੀ ਆ, ਉਹ ਤਾਂ ਮਿੱਟੀ ਦੇ ਹੁੰਦੇ ਹਨ। ਹੁਣ ਪਲਾਸਟਿਕ ਨਹੀਂ, ਉਸ ਵਕਤ ਖਿਡੌਣਿਆਂ ਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਚੱਲਦੀ ਸੀ ਬੱਚਿਆਂ ਦੇ ਵਾਸਤੇ? ਮੈਨੂੰ ਨਹੀਂ ਪਤਾ। ਅੱਛਾ ਤੁਹਾਡੇ ਪਿੰਡ ਵਿੱਚ ਕਿਸ ਤਰ੍ਹਾਂ ਦੇ ਕੌਮਾਂ ਬਾਸ ਹਨ ਉਸ ਵਕਤ? ਕਿੰਨੀਆਂ ਕੁ ਕੌਮਾਂ ਬਾਸ ਹਨ ਪਿੰਡ ਵਿੱਚ? ਮੋਚੀ, ਨਾਈ, ਘੁਮਿਆਰ। ਨਾਈ ਦਾ ਮੈਨੂੰ ਪਤਾ ਨਹੀਂ, ਤੇ ਹਿੰਦੂ ਹੁਣ ਉਹ ਤਰਖਾਣ। ਕਿੰਨੇ ਘਰ ਸਨ ਹਿੰਦੂਆਂ ਦੇ? ਮੇਰਾ ਖਿਆਲ 4-5 ਘਰ ਹੋਣੇ। ਤੇ ਸਿੱਖ ਵੀ ਆਏ ਸੀ ਕੋਈ ਘਰ? ਸਿੱਖ ਸਿਰਫ ਹਿੰਦੂਆਂ ਦੇ 4-5 ਘਰ ਸਨ। ਲੋਹਾਰੀ ਜਿਹੜਾ ਮੁਸਲਮਾਨ ਹੈ। ਇਹਨਾਂ ਦਾ ਕੀ ਕੰਮ ਸੀ? ਜ਼ਰੀਆ ਮੁਆਸ਼ ਕੀ ਸੀ ਇਹਨਾਂ ਹਿੰਦੂਆਂ ਦਾ? ਜਿਹੜੇ ਹਿੰਦੂ ਹਨ ਉਸ ਵਕਤ ਦੇ 4-5 ਘਰ? ਬਸ ਕੰਮ ਵੀ ਕਰਦੇ ਹਨ, ਤਰਖਾਣਾ ਦਾ ਕੰਮ ਕਰਦੇ ਰਹੇ। ਅੱਛਾ ਇਹ ਉਹਨਾਂ ਦਾ ਕੰਮ ਸੀ। ਤੇ ਪਿੰਡ ਵਿੱਚ ਦੁਕਾਨ ਹੈ ਸੀ ਕਿਸੇ ਨੇ ਪਾਈ ਦੀ?
ਦੁਕਾਨਾਂ ਬੜੀਆਂ ਹਨ। ਛੋਟੇ ਮੂੰਹ ਦਾ ਨਵਾਂ ਨਾ ਕਿਸੇ ਦਾ ਕਿੰਨ ਕਿੰਨ ਤਾਂ ਕਰਾਂ ਮੂੰਹ ਇੱਧਰ ਨੂੰ ਕਰ ਤੂੰ ਵੀ ਭੁੱਲਾ ਘਰਾੜ ਇੱਕ ਭੁੱਲਾ ਘਰਾੜ ਹੋ ਗਿਆ ਹੋਰ ਕਿੰਨ ਦੁਕਾਨ ਪਾਈ ਮੁੰਸ਼ੀ ਸੁਣ ਵੀ ਭਾਈ ਠੀਕ ਹੈ ਅੱਛਾ ਤੇ ਨੰਬਰਦਾਰ ਪਤਾ ਕੌਣ ਸੀ ਉਸ ਟਾਈਮ ਪਿੰਡ ਦਾ ਨਾਂ ਲਵੋ ਕੀ ਉਸ ਉਹ ਕਰੀਮ ਦਾ ਮੁੰਡਾ ਸੀ ਚਿਰਾਗ? ਅਸਮੇ ਚਿਰਾਗ ਦੀ ਕਰੀਮ ਦਾ ਭਰਾ ਸੀ ਅਸਮੇ ਇਸਮਾਈਲ ਜਿਹੜਾ ਉਹ ਉਸ ਵਕਤ ਦਾ ਉਹ ਸੀ ਨੰਬਰ ਸੀ ਪਿੰਡ ਦਾ ਆਹੋ ਅਸਮੇ ਠੀਕ ਹੋ ਗਿਆ ਜਿਵੇਂ ਇੱਧਰ ਆਇਆ ਪਿੰਡ ਵਿੱਚ ਕਿਸੇ ਨੇ ਗੱਡਾ ਛੇੜਾ ਰੱਖਿਆ ਸੀ ਉਸ ਟਾਈਮ ਕੋਈ ਗੱਡਾ ਨਹੀਂ ਹਣੀ ਤੇ ਜਿਹੜਾ ਰੋਜ਼ਮਰਾ ਦੀ ਜਿਹੜੀ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਖਾਣ ਪੀਣ ਦੀਆਂ ਜਿਹੜੀਆਂ ਰੋਜ਼ਗਾਰ ਇਸਤੇਮਾਲ ਹੁੰਦੀਆਂ ਨੇ ਇਹ ਕਿੱਥੋਂ ਲੈ ਕੇ ਆਉਂਦੇ ਰਹੇ ਹੋ ਰਾਈ ਸ਼ਾਈ ਆਉਂਦੇ ਨੇ ਲੈ ਕੇ ਦੂਸਰਾ ਪਿੰਡਾਂ ਨੂੰ ਸਬਜ਼ੀ ਜੋ ਲੈਂਦੀ ਨੇ ਬੁੱਢੀ ਚਲੋ, ਸਾਡੇ ਸਬਜ਼ੀ ਤੇ ਇੱਕ ਹਾਂਡੀ ਹੋ ਗਈ ਨਾ ਆਹੋ ਉਂਝ ਘਰ ਵਿੱਚ ਜਿਹੜੀਆਂ ਰੋਜ਼ ਜਿਹੜੀਆਂ ਇਸਤੇਮਾਲ ਹੁੰਦੀਆਂ ਨੇ ਚੀਨੀ ਪੱਤੀ ਐਸਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵੀ ਚੀਨੀ ਪੱਤੀ ਕਿੱਥੇ ਨਾ ਚੀਨੀ ਨਾ ਪੱਤੀ ਦੁਕਾਨਾਂ ਤੋਂ ਨਾ ਚੀਨੀ ਸੀ ਨਾ ਪੱਤੀ ਸੀ ਠੀਕ ਹੋ ਗਿਆ ਉਹਦੇ ਗੁੜ ਸ਼ੱਕਰ ਹੋਰ ਸ਼ੱਕਰੀ ਜਿਸ ਤਰ੍ਹਾਂ ਚਾਹ ਅਸੀਂ ਪੀਂਦੇ ਵੀ ਨਹੀਂ ਲੋਕ ਮਹਿਮਾਨ ਆ ਜਾਂਦਾ ਅੱਜ ਕੱਲ੍ਹ ਘਰ ਸਾਡੇ ਅਸੀਂ ਫੌਰਨ ਚਾਹ ਬਣਾਉਂਦੇ ਆ ਨਹੀਂ ਉਸ ਵਕਤ ਕੀ ਰਿਵਾਜ ਸੀ ਉਸ ਦੇ ਬਾਅਦ ਦੁੱਧ ਪੀਂਦੇ ਹਨ ਦੁੱਧ ਦਿੰਦੇ ਹਾਂ ਠੀਕ ਹੋ ਗਿਆ ਬੜੀ ਬੜੀ ਚੀਜ਼ ਕਰਦੇ ਹਨ ਦੁੱਧ ਨਹੀਂ ਤੇ ਤਾਂ ਪਾਣੀ ਹਨ ਠੀਕ ਹੋ ਗਿਆ ਤੇ ਤੇ ਉਹ ਨਹੀਂ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਾ ਸੀ ਕਿ ਇੱਕ ਪਾਕਿਸਤਾਨ ਬਣ ਗਿਆ ਇੱਕ ਇੰਡੀਆ ਬਣ ਗਿਆ ਇੱਥੋਂ ਹੀ ਚਲੇ ਜਾਣਾ ਹੁਣ ਪਤਾ ਲੱਗ ਕਿਸ ਤਰ੍ਹਾਂ ਪਤਾ ਚੱਲਾ ਸੀ ਮਸ ਸਾਨੂੰ ਤਾਂ ਖੀਰ ਤੇ ਪਤਾ ਲੱਗੇ ਵੀ ਆ ਗਈਆਂ ਹਾਂ ਹਾਂ ਉਹ ਸਾਨੂੰ ਕੋਈ ਪਤਾ ਨਹੀਂ ਚਲੇ ਜਾਣਾ ਜਾਂ ਨਹੀਂ ਜਾਣਾ ਉਹ ਤਾਂ ਸਾਨੂੰ ਉਹਨੂੰ ਵੀ ਪਤਾ ਲੱਗਾ ਵੀ ਅਸੀਂ ਇੱਧਰ ਆ ਗਏ ਹਾਂ ਤੁਸੀਂ ਬੱਚੇ ਹੋ ਤੁਹਾਨੂੰ ਨਹੀਂ ਸਮਝ ਲੱਗੀ ਬੱਚੇ ਸਾਨੂੰ ਉਹਨੂੰ ਅਸੀਂ ਮੈਂ ਤਾਂ ਨਿਭਾ ਲਈ ਅੱਛਾ ਐਦਾਂ ਕਰੋ 5-6 ਸਾਲ ਦਾ ਜਦੋਂ ਪਿੰਡ 'ਚ ਉੱਥੇ ਕੋਈ ਕੱਟ ਵੱਟ ਤੇ ਨਹੀਂ ਹੋਈ ਜਦੋਂ ਇੱਧਰ ਆਏ ਹੋ ਤੁਸੀਂ ਨਹੀਂ ਸਾਡੇ ਪਿੰਡ ਕੋਈ ਨਹੀਂ ਕੋਈ ਬਚਤ ਹੋ ਗਈ ਬਸ ਇੱਕ ਬੰਦਾ ਮਾਰਿਆ ਸੀ ਹਾਂ ਕਮਾਲ ਦੀ ਰਾਖੀ ਕਰਦੇ ਸੀ ਸਾਡਾ ਦਾਦਾ ਉਹ ਸਿੱਖਾਂ ਮਾਰੇ ਸੀ ਗੋਲੀ ਨਾਲ ਗੋਲੀ ਨਾਲ ਕੀ ਨਾਂ ਸੀ ਉਹਨਾਂ ਦਾ ਕਰਨ ਦੀ ਕਰਮਦੀਨ ਯਾਨੀ ਕਿ ਉੱਥੇ ਜਿਹੜੇ ਉਹਨਾਂ ਸ਼ਹੀਦ ਹੋ ਗਏ ਸਨ ਉਸ ਟਾਈਮ ਜਿਹੜੇ ਐਸੇ ਫਸਾਦਾਤ ਦੇ ਵਿੱਚ ਤੁਹਾਡੇ ਦਾਦਾ ਜੀ ਹਨਾ ਉਹਨਾਂ ਦੀ ਫਿਰ ਡੈਡ ਬਾਡੀ ਤੁਸੀਂ ਲੈ ਆਏ ਉਹ ਕਬਰ ਉਹ ਕਬਰ ਅੱਛਾ ਇੱਥੇ ਹੀ ਕਬਰ ਬਣਾਈ ਸੀ ਠੀਕ ਹੋ ਗਿਆ ਅੱਛਾ ਸਾਨੂੰ ਦੱਸੋ ਜ਼ਰਾ ਕਿ ਉਸ ਵਕਤ ਦਾ ਜਿਹੜਾ ਰਿਵਾਜ ਸੀ ਜਿਸ ਤਰ੍ਹਾਂ ਸ਼ਾਦੀ ਹੁੰਦੀ ਹੈ ਤੇ ਅੱਜ ਕੱਲ੍ਹ ਤੇ ਇਹ ਹੈ ਕਿ ਗੁਆਂਢੀ ਨੂੰ ਪਤਾ ਹੁੰਦਾ ਕਿ ਇੱਥੇ ਸ਼ਾਦੀ ਹੈ ਯਾਨੀ ਕਿ ਕੰਮ ਕਰਾਉਣ ਦੇ ਸਿਲਸਿਲੇ ਵਿੱਚ ਉਂਝ ਤੇ ਗਾਣੇ ਛਾਣੇ ਲੱਗੇ ਨੇ ਸਾਰੇ ਪਿੰਡ ਨੂੰ ਪਤਾ ਹੁੰਦਾ ਲੇਕਿਨ ਉਹ ਹਰ ਬੰਦਾ ਆਪਣੇ ਘਰ ਹੀ ਹੁੰਦਾ ਹੈ ਉਸ ਵਕਤ ਕੀ ਰਿਵਾਜ ਸੀ ਸਾਰਾ ਪਿੰਡ ਮਿਲ ਕੇ ਕੰਮ ਕਰਦਾ ਸੀ ਜਾਂ ਆਪਣੇ ਅੱਜ ਕੱਲ੍ਹ ਦਾ ਨਿਜ਼ਾਮ ਸੀ ਜਿਹੜਾ ਉਸ ਤਰ੍ਹਾਂ ਸਾਰੇ ਰਾਤ ਰਲ ਕੇ ਕਰਦੇ ਨੇ ਤੇ ਕੀ ਰਿਵਾਜ ਸੀ ਉਸ ਟਾਈਮ ਸ਼ਾਦੀ ਤੇ ਕੀ ਖਾਂਦੇ ਰਹੇ ਝੋਨੇ ਦੇ ਚੌਲ ਹਾਂ ਉਹਦੇ ਮੈਂ ਜਾਂ ਬਾਕੀ ਗੱਲ ਦੇਖੋ ਇਹ ਤੇ ਗੁੜ ਸ਼ੱਕਰ ਇੱਕ ਪ੍ਰਿਆ ਦੀਆਂ ਹਨ ਮਿੱਠਾ ਚੀਨੀ ਦੇ ਘਿਓ ਤੇ ਇੱਕ ਸੀ ਜਿਹੜਾ ਉਹ ਦਿੰਦੇ ਹਾਂ ਗੋਸ਼ਤ ਠੀਕ ਹੈ ਉਧਰ ਉਸ ਟਾਈਮ ਕੁਛ ਚੱਲਦਾ ਸੀ ਉਹ ਜਾਦੂ ਖਰਦਾਂ ਜਾਂ ਦੇ ਦੇ ਹੁੰਦੇ ਹਾਂ ਛਾਪ ਗਏ ਗੋਸ਼ਤ ਉਹ ਤੋਂ ਨਹੀਂ ਸੀ ਲੇਕਿਨ ਗਾ ਦੇ ਜੋਗੀ ਸੇ ਕਥਲ ਦੇ ਤੇ ਕਿਹੜੇ ਪੈਸੇ ਚੱਲਦੇ ਹਨ ਉਸ ਟਾਈਮ ਉਸ ਵਕਤ ਜਿਹੜੀ ਪਹਿਲਾਂ ਨਹੀਂ ਚੱਲਦੇ ਸਨ ਮਲਕਾ ਦੇ ਮਲਕਾ ਦੇ ਅੱਛਾ ਪਹਿਲਾਂ ਮਲਕਾ ਬਰਤਾਨੀਆ ਦੇ ਜਿਹੜੇ ਤੇ ਫਿਰ ਇਹ ਚੱਲਦੇ ਸੀ ਜਿਹੜੇ ਸਾਡੇ ਚੱਲਦੇ ਵੱਡਾ ਪੈਸਾ ਹੁੰਦਾ ਸੀ ਨਹੀਂ ਜਿਹੜੀ ਉਧਰ ਦਾ ਸਿੱਕਾ ਸੀ ਰਿਆਸਤ ਦਾ ਉਹਦਾ ਤੇ ਜਿਹੜਾ ਅੰਗਰੇਜ਼ੀ ਇਲਾਕਾ ਸੀ ਇਹਦਾ ਸਿੱਕਾ ਦਾ ਫਰਕ ਤੇ ਆ ਸੀ ਨਾ ਉਹ ਫਟਾ ਤੇ ਸਾਰੇ ਪੈਸੇ ਉਧਰ ਉਧਰ ਚੱਲ ਜਾਂਦੇ ਰਹੇ ਨੇ ਨਹੀਂ ਨਹੀਂ ਇਹ ਸਾਨੂੰ ਪਤਾ ਚੱਲਦੇ ਹਨ ਇਹਦੇ ਕੇ ਸਾਨੂੰ ਬਣ ਤੇ ਵੰਡ ਤੋਂ ਪਹਿਲੇ ਕਦੇ ਇੱਧਰ ਆਣਾ ਹੋਇਆ ਕਦੇ ਰਿਸ਼ਤੇਦਾਰੀ ਆਈ ਕੋਈ ਸਾਡੀ ਰਿਸ਼ਤੇਦਾਰੀ ਇੱਧਰ ਵੀ ਕਿਹੜੇ ਪਿੰਡ ਨਾਜੂ ਦਾ ਵੀ ਰਿਸ਼ਤੇਦਾਰੀ ਸੀ ਹੈ ਬਕੋ ਰਿਸ਼ਤੇਦਾਰੀ ਸੀ ਪੜਿਆਰੀ ਰਿਸ਼ਤੇਦਾਰੀ ਆਖਰੀ ਰਿਸ਼ਤੇਦਾਰੀ ਯਾਨੀ ਕਿ ਪਹਿਲੇ ਵੀ ਤੁਹਾਡਾ ਆਣਾ ਜਾਣਾ ਲੱਗਾ ਰਹਿੰਦਾ ਰਿਹਾ ਆ ਸਾਡੀ ਰਿਸ਼ਤੇ ਸਾਰੀ ਇੱਧਰ ਸੀ ਠੀਕ ਹੋ ਗਿਆ ਅੱਛਾ ਤੇ ਸਾਨੂੰ ਦੱਸੋ ਜ਼ਰਾ ਕਿ ਉਸ ਵਕਤ ਜਦੋਂ ਤੁਸੀਂ ਇੱਧਰ ਆਏ ਹੋ ਰਸਤੇ 'ਚ ਤੁਹਾਡੇ ਨਾਲ ਕੋਈ ਐਸਾ ਕੋਈ ਵਾਕਿਆ ਹੋਇਆ ਹੈ ਜਿਹੜਾ ਤੁਹਾਨੂੰ ਭੁੱਲਿਆ ਨਹੀਂ ਅਜੇ ਤੱਕ ਕੋਈ ਨਹੀਂ ਸਾਨੂੰ ਵਾਕਈ ਕੋਈ ਨਹੀਂ ਕਿੰਨੀ ਕੁ ਜ਼ਮੀਨ ਸੀ ਬਾਪੂ ਦੀ ਉਧਰ ਸਾਡੇ ਹਾਂਜੀ 25 ਤਰੀਕ ਦੀ ਆਈ ਤੇ ਕਿੰਨੀਆਂ ਜੋਗਾਂ ਦੀ ਵਾਈ ਸੀ ਇੱਕ ਦੀ ਇੱਕ ਦੀ ਤੇ ਜਿਹੜੀ ਜੋਗ ਰੱਖੀ ਦੀ ਸੀ ਉਹ ਢੱਗੇ ਦੀ ਸੀ ਜਾਂ ਮਿੱਸੀ ਜੋਗ ਸੀ ਟੱਗੇ ਢੱਗੇ ਇੱਧਰ ਫਿਰ ਤੁਸੀਂ ਆਏ ਹੋ ਤੇ ਕਿਹੜੇ ਸਾਲ 'ਚ ਤੁਹਾਡੀ ਸ਼ਾਦੀ ਹੋਈ ਸਾਨੂੰ ਦਾ ਨਹੀਂ ਪਤਾ ਕੋਈ ਵੀ ਨਹੀਂ ਪਾਕਿਸਤਾਨ ਬਣਨ ਤੋਂ ਬਾਅਦ ਮਤਲਬ ਕਿੰਨੀ ਕੁ ਦੇਰ ਬਾਅਦ ਤੁਹਾਡੀ ਸ਼ਾਦੀ ਹੋ ਗਈ ਹੁਣ ਤੂੰ ਜਾਣਾ ਕਿ ਮੁਨਸ਼ੀ ਨੇ ਜਾਣਾ ਬਾਬਾ ਹੀ ਦੇਰ ਬਾਅਦ ਹੋਈ ਗਾਂ ਤੇ ਬਹੁਤ ਦੇਰ ਬਾਅਦ ਮੁਨਸ਼ੀ ਦੀ ਮੁੰਜੀ ਵਾਲੇ ਪਾਸੇ ਬੰਦੇ ਸ਼ੋਰ ਨਾ ਚਾਹ ਯਾਰ ਅੱਛਾ ਅੱਛਾ ਕਿਹੜੇ ਪਿੰਡ ਸ਼ਾਦੀ ਹੋਈ ਹਜੇ ਨਾਜੂ ਜਾ ਅੱਛਾ ਉਦੋਂ ਰਿਵਾਜ ਸੀ ਕਿ ਜਿਹੜੀ ਬਰਾਤ ਆ ਰਾਤ ਰਹਿੰਦੀ ਰਹੀ ਹੈ
ਅਸੀਂ ਤਾਂ ਸਾਧ ਨਹੀਂ ਗਏ ਹਾਂ। ਇਹਨੂੰ ਉਦੋਂ ਇਹ ਰਿਵਾਜ ਖਤਮ ਹੋ ਚੁੱਕਿਆ ਸੀ। ਨਹੀਂ ਹੁਣ ਐਸੀ ਰਿਵਾਜ ਉਦੋਂ ਦੇ ਚੱਲਦਾ ਹੀ ਹੈ ਜਿਹੜੇ ਦੂਰ ਜਾਂਦੇ ਹਨ ਹਾਂ ਨਜ਼ਦੀਕ ਵਾਲੇ ਤੋਂ ਸਾਧ ਨਹੀਂ ਫਿਰ ਰਿਵਾਜ ਹੋ ਗਿਆ ਅੱਛਾ ਯਾਨੀ ਕਿ ਜਿਹੜੇ ਨਜ਼ਦੀਕ ਹੁੰਦੇ ਨੇ ਉਹ 7 ਦਿਨ ਚ ਵਾਪਸ ਆ ਜਾਂਦੇ ਨੇ ਸਾਧ ਨਹੀਂ ਆ ਗਏ ਤੇ ਕੋਈ ਅੱਛਾ ਉੱਥੇ ਤੁਸੀਂ ਗਏ ਹੋ ਫਿਰ ਸਹੁਰਿਆਂ ਨੇ ਕੀ ਖਿਲਾਇਆ ਸੀ ਬਰਾਤ ਨੂੰ? ਉਹਨੇ ਖਿਲਾਇਆ ਸੀ ਪਹਿਲਾਂ ਮਿੱਠੇ ਸ਼ੱਕਰ ਹਾਂ ਤੇ ਘਿਓ ਹਾਂ। ਤੇ ਚਿੱਟੇ ਚੌਲ ਬਾਅਦ ਚ ਗੋਸ਼ ਬਾਅਦ ਤੇ ਗੋਸ਼ਤ। ਚੌਲ ਠੀਕ ਹੈ ਤੇ ਜਲੇਬੀਆਂ ਵੀ ਖਾਂਦੇ ਰਹੇ ਨਾ। ਨਹੀਂ ਖਿਲਾਈ? ਲੱਡੂ ਨੇ ਆਦੀ ਸ਼ੱਕਰ ਦੀ ਉਦੋਂ ਫਿਰ ਤੁਸੀਂ ਕੱਢੀਆਂ ਹਨ ਠੀਕ ਹੈ ਉਹ ਲੱਡੂ ਦੇ ਸ਼ੱਕਰ ਉਦੋਂ ਤੁਸੀਂ ਇੱਧਰ ਆਏ ਹੋ ਵੋਟੀ ਫਿਰ ਕਾਤੇ ਆਈ ਹੈਂ? ਵੋਟੀ ਕਾਤੇ ਆਈ ਡੋਲੀ ਚ। ਡੋਲੀ ਉਦੋਂ ਡੋਲੀ ਹੁੰਦੀ ਰਹੀਆਂ ਨੇ। ਡੋਲੀ। ਠੀਕ ਹੋ ਗਿਆ ਤੇ ਚੋ ਉਹ ਵਕਤ ਚੰਗਾ ਸੀ ਹੁਣ ਵਾਲਾ ਚੰਗਾ ਹੈ ਉਹ ਚੰਗਾ ਹੈ। ਮਸਲ ਕਿਸ ਤਰ੍ਹਾਂ ਉਹ ਹਰ ਤਰ੍ਹਾਂ ਹੀ ਚੰਗਾ ਹੈ। ਥੋੜਾ ਸਾਨੂੰ ਵਜ੍ਹਾ ਕਰੋ ਜਰਾ। ਲੋਕ ਬੜੇ ਚੰਗੇ ਸਨ ਠੀਕ ਹੈ ਇੱਕ ਦੂਜੇ ਦੀ ਸਿਰ ਕਰਦੇ ਹਨ ਠੀਕ ਹੈ ਇੱਕ ਦੂਜੇ ਦੇ ਨਾਲ ਬੜਾ ਪਿਆਰ ਮੁਹੱਬਤ ਕਰਦੇ ਹਨ ਇੱਕ ਦੂਜੇ ਦੇ ਕੰਮ ਆਉਂਦੇ ਉਹ ਕੋਈ ਕਿਸੇ ਚੀਜ਼ਾਂ ਦੇ ਆਦ ਹੁੰਦੇ ਹਨ ਚੀਜ਼ਾਂ ਨੇ ਜਦੋਂ ਉਸੇ ਹਿਸਾਬ ਤੋਂ ਨਹੀਂ ਅੱਜ ਇੱਕ ਮੈਂ 2 ਲੱਖ ਦੀ ਵਿਕਦੀ ਆ ਉਹ ਵੀ ਇੱਕ ਮੈਂ 100 ਦੀ ਵਿਕਦੀ ਠੀਕ ਹੈ ਉਹ ਰੇਟ ਇੱਕੋ ਹੀ ਆ ਉਹ ਜੇ ਬੁੱਢੀ ਘਿਓ ਦੀ ਪੱਠੀ ਦੇ ਕੇ ਆਪਣੇ ਜਿਹੜੇ ਦਾ ਤੇ ਮੂੰਹ ਦੀ ਪੱਠੀ ਦੇ ਕੇ ਵੀ ਲਿਆ ਜਾਂਦੇ ਠੀਕ ਹੈ ਇੱਕ ਹਿਸਾਬ ਉੱਥੇ ਹੀ ਹੈ ਉਹ ਹਿਸਾਬ ਉੱਥੇ ਹੀ ਆ ਠੀਕ ਹੈ ਹੁਣ ਯਾਰ ਕਿ ਹੁਣ ਕਾਫੀ ਫੈਸਿਲਿਟੀਆਂ ਨੇ ਇਸ ਟਾਈਮ ਯਾਨੀ ਕਿ ਸਹੂਲਤਾਂ ਬੜੀਆਂ ਨੇ ਇਸ ਟਾਈਮ ਤੇ ਪਤਾ ਲੱਗ ਜਾਂਦਾ ਕਿ ਫਲਾਣੇ ਮੁਲਕ 'ਚ ਕੀ ਹੋਇਆ ਫਲਾਣੇ ਸ਼ਹਿਰ 'ਚ ਕੀ ਹੋਇਆ ਮੋਬਾਈਲ ਦੇ ਨਾਲ ਠੀਕ ਹੈ ਤੇ ਚਾਚੂ ਅਗਰ ਗੌਰਮੈਂਟ ਇਜਾਜ਼ਤ ਦੇ ਆਖੇ ਕਿ ਜਾਓ ਜਿਹੜੇ ਬਜ਼ੁਰਗ ਉੱਧਰੋਂ ਆਏ ਦੇ ਨੇ ਆਪਣਾ ਘਰ ਬੁਗਾ ਖੂਹ ਛੱਡ ਕੇ ਆਏ ਦੇ ਨੇ ਆਪਣੀ ਪੈਲੀਆਂ ਛੱਡ ਕੇ ਆਏ ਦੇ ਨੇ ਤੇ ਜਾਓ ਫਿਰ ਇੱਕ ਵਾਰੀ ਤੇ ਤੁਸੀਂ ਦੇਖਾਓ ਜਾ ਕੇ ਤੇ ਦਿਲ ਕਰੇਗਾ ਜਾਣ ਨੂੰ? ਇਨਸ਼ਾਅੱਲਾ ਕਿਉਂ ਨਹੀਂ ਆਪਣਾ ਬਰਤਨ ਦੇ ਮਾਣ ਹੁੰਦਾ ਹਾਏ ਹਾਏ ਜੰਮਣ ਭੋਗ ਨਹੀਂ ਭੁੱਲਦਾ ਆਪਣਾ ਹੈਂ? ਬਰਤਨ ਆਪਣਾ ਦੇ ਮਾਣ ਹੁੰਦਾ ਠੀਕ ਹੈ ਤੇ ਉਧਰ ਕੋਈ ਜਿਹੜੇ ਹਿੰਦੂਆਂ ਦੇ ਬੱਚੇ ਸਨ ਉਸ ਟਾਈਮ ਜਿਹੜੇ ਤਰਖਾਣਾ ਦੇ ਤੁਸੀਂ ਕਹਾ ਦੱਸੇ ਨੇ ਜਿਹੜੇ ਤੁਹਾਡੇ ਹਮ ਉਮਰ ਸਨ ਉਹਨਾਂ ਦਾ ਕਿਸੇ ਦਾ ਨਾਂ ਲਵੋ ਕਿਸੇ ਦਾ ਨਾਂ ਨਹੀਂ ਆਉਂਦਾ ਤੁਹਾਨੂੰ ਚਾਚੂ ਕਿਸੇ ਦਾ ਨਾਂ ਨਹੀਂ ਯਾਦ? ਯਾਰ ਦੋਸਤ ਕਿਹਦਾ ਨਾਂ ਨਹੀਂ ਆਂਦਾ ਤੇ ਪਿੰਡ ਦਾ ਨਾਈ ਕੌਣ ਸੀ? ਪਿੰਡ ਦਾ ਨਾਈ ਸੀ ਉਸ ਵਕਤ ਉਹ ਨਾ ਰੱਖਾ ਸੀ ਰਾਜੀ ਰਹਿੰਦੇ ਰਾਜੀਆਂ ਉਹ ਦਾੜਾ ਚੱਲਦੇ ਗਏ ਛੱਪੜ ਗਿਆ ਸੀ ਪਿੰਡ 'ਚ ਕੋਈ ਕਿਹੜੇ ਪਾਸੇ ਸੀ ਛੱਪੜ ਪਿੰਡ ਦੇ ਛੱਪੜ ਪਿੰਡ ਦੇ ਵਿੱਚ ਵਿਸ਼ਕਾਰ ਅੱਛਾ ਤੇ ਕੋਈ ਪੁਰਾਣੇ ਦਰਖਤ ਹੋਣ ਜਿਸ ਤਰ੍ਹਾਂ ਬੋੜ ਹੁੰਦਾ ਪਿੱਪਲ ਹੁੰਦਾ ਇਹ ਵੀ ਆਨੇ ਬਹੁਤ ਲੋਕ ਅਜੇ ਵੀ ਅੰਬ ਉੱਥੇ ਮੌਜੂਦ ਨੇ ਕਿਹੜੇ ਪਾਸੇ ਪਿੰਡ ਤੋਂ? ਐਵੇਂ ਪਰ ਪਿੰਡੋਂ ਦੱਖਣ ਭਾਈ ਦੱਖਣ ਬਾਈ ਉਹ ਕਿਹਦੇ ਅੰਬ ਨਾ ਕੀ ਭਾਈ ਦਾ ਉਹਦਾ ਮਾਲਕ ਅਸੀਂ ਪਤਾ। ਜਾਂਦੇ ਮੇਲੇ ਤੇ ਤੱਕਦੇ ਤੇ ਆ ਸਾਨੂੰ ਦੱਸਦੇ ਆ ਬੂਟੇ ਨੇ ਜਿਹੜੇ ਸਾਡੀਆਂ ਪੈਲੀਆਂ ਤੇ ਖੂਹ ਕਿੰਨੇ ਕਾ ਪਿੰਡ 'ਚ? ਖੂਹ ਸਾਡੇ ਕੋਈ ਸੀ ਕੋਈ ਪਿੰਡ 'ਚ ਖੂਹ ਨਹੀਂ? ਇੱਕੋ ਖੂਹ ਸੀ ਹਿੰਦੂ ਲੰਡੇ ਪਾਸੇ ਉਹ ਖੂਹ ਕੋਈ ਨਹੀਂ ਉਹ ਜ਼ਮੀਨਾਂ ਨੂੰ ਪਾਣੀ ਲਾਉਣ ਵਾਸਤੇ ਕੰਮ ਆਉਂਦਾ ਸੀ ਜਾਂ ਪਾਣੀ ਪੀਣ ਦੇ? ਨੋ ਜ਼ਮੀਨ ਨੂੰ ਪਾਣੀ ਤੇ ਪੀਣ ਵਾਸਤੇ ਕੀ ਨਿਜ਼ਾਮ ਸੀ? ਖੂਹੀਆਂ ਖੋਈਆਂ ਛੋਟੀਆਂ ਜਿਹੜੇ ਗੈਰ ਮੁਸਲਮ ਸਨ ਉਹਨਾਂ ਦੀ ਆਪਣੀ ਖੂਹੀ ਆਹੋ ਜੀ ਆਪਣੀ ਇਹ ਇਕੱਠਿਆਂ ਪਾਣੀ ਪੀਂਦੇ ਸੀ ਨਾ ਨਹੀਂ ਉਹਨੇ ਬੱਕਰੀ ਤੇ ਉਹਨਾਂ ਨਾਲ ਜਿਹੜਾ ਮਿਲਣ ਵਰਤਨ ਸੀ ਆਪਸ 'ਚ ਰਹਿਣ ਸਹਿਣ ਉਹ ਰੋਜ਼ਮਰਾ ਦਾ ਉਹ ਕਿੱਸਾ ਹੈ? ਉਹਦਾ ਆਪਣਾ ਮਿਲਣ ਵਰਤ ਸੀ ਆਪਣੀ ਬਰਾਦਰੀ ਨਾਲ ਆਪਣੀ ਕੌਮ ਨਾਲ ਤਾਂ ਸਾਡਾ ਆਪਣੀਆਂ ਮੇਰਾ ਕਹਿਣ ਦਾ ਮਤਲਬ ਹੈ ਕਿ ਫਸਾਦਾਤ ਤੇ ਕੋਈ ਨਹੀਂ ਸੀ ਉਸ ਵਕਤ ਨਹੀਂ ਠੀਕ ਹੋ ਗਿਆ ਅੱਛਾ ਤੇ ਜਦੋਂ ਵੰਡ ਹੋ ਗਈ ਹੈ ਤੇ ਉਦੋਂ ਫਿਰ ਤੁਸੀਂ ਕਿਸ ਤਰ੍ਹਾਂ ਤੁਹਾਨੂੰ ਕਿਹਨੇ ਦੱਸਿਆ ਸੀ ਕਿ ਇੱਕ ਪਾਕਿਸਤਾਨ ਬਣ ਗਿਆ ਇੱਥੋਂ ਚਲਾ ਜਾਣਾ ਇੱਕ ਇਧਰ ਨੂੰ ਜਥੇ ਛੱਡੇ ਹੁਣ ਮੁਸਲਮਾਨਾਂ ਦੇ ਅੱਛਾ ਇਧਰੋਂ ਇਧਰ ਨੂੰ ਹਿੰਦੂਆਂ ਦੇ ਚੜ੍ਹਦੇ ਹਨ ਇਧਰੋਂ ਤੇ ਫਿਰ ਜਾਂਦੇ ਹੋਣਗੇ ਨਾ ਸਿੱਖਾਂ ਦੇ ਹਿੰਦੂਆਂ ਦੇ ਉਹ ਮੁਸਲਮਾਨਾਂ ਦੇ ਨਾਲ ਸੌਂਕੇ ਸੀ ਤਾਂ ਜਥੇ ਛੱਡੇ ਨੇ ਤੇ ਫਿਰ ਕਤਲ ਬਾਟ ਕੀਤੇ ਉਹਨਾਂ ਮੁਸਲਮਾਨਾਂ ਦੇ ਜਿਹੜੇ ਜੱਥੇ ਆ, ਉਹਨਾਂ ਨੂੰ ਆਹ ਇਹ ਕਿਹੜੇ ਉਹ ਉਧਰ ਕਾਬੂ ਆਏ ਦੇ ਉਹਨਾਂ ਨੂੰ ਠੀਕ ਹੈ ਉਹ ਫਿਰ ਅਸੀਂ ਚਲੇ ਗਏ ਜੰਮੂ ਹਿੰਦੂਆਂ ਤੋਂ ਡਰਦੇ ਆ ਹਾਂ ਹਿੰਦੂਆਂ ਨੂੰ ਡਰ ਜਾ ਪੂਰਾ ਖਾਨਦਾਨ ਹੀ ਚਲਾ ਗਿਆ ਜਾਂ ਤੁਸੀਂ ਇਕੱਲਿਆਂ? ਨਹੀਂ ਨਹੀਂ ਹਾਂ ਗੁੱਜਰ ਤੇ ਤੇਲੀ ਬੜਿਆ ਸਾਡੇ 3 ਘਰ ਹਨ ਸਰਾਰੀਆਂ ਦੇ ਰਾਜਪੂਤ ਜੰਮੂ ਕੋਈ 4-5 ਮੀਲ ਚੜ੍ਹਦੀ ਪਹਾੜ ਵਾਈ ਅੱਛਾ ਜੰਮੂ ਹੋ ਗਏ ਅੱਛਾ ਜੰਮੂ ਤੋਂ ਵੀ ਯਾਨੀ ਕਿ ਪਰਲੀ ਸਾਈਡ ਤੇ ਪਰਲੀ ਸਾਈਡ ਤੇ ਉਹ ਕਿਹੜੀ ਜਗ੍ਹਾ ਤੇ ਤੁਸੀਂ ਗਏ ਹੋ ਉੱਥੇ ਕਿਹੜਾ ਪਿੰਡ ਸੀ ਉਹ? ਉਹ ਕੁਝ ਵੀ ਨਹੀਂ ਪਿੰਡ ਨਾ ਗਏ ਨਾ ਜਿਹੜੀ ਜਗ੍ਹਾ ਤੇ ਜਾ ਕੇ ਹਾਂ ਸਵਾਦੀ ਹਾਂ ਚੌਧਰੀ ਨਹੀਂ ਕਹਿੰਦਾ ਨਾ ਚੌਧਰੀ ਹੋ ਰਹੀ ਉਹ ਇੱਥੇ ਹੀ ਪਾਕਿਸਤਾਨ ਦੇ ਨਾਲ ਗਏ ਜਿਹੜੀ ਜਗ੍ਹਾ ਤੇ ਤੁਸੀਂ ਜਾ ਕੇ ਤੁਸੀਂ ਦੱਸਦੇ ਪਿਓ ਕਿ ਇਧਰੋਂ ਅਸੀਂ ਫਤਵਾਲ ਤੋਂ ਉੱਠ ਕੇ ਗਏ ਆ ਜੰਮੂ ਨਹੀਂ ਦੇ ਮੈਂ ਨਾਨਕੇ ਰਹਿੰਦਾ ਹਾਂ ਉੱਥੇ ਆਪਣੇ ਨਹੀਂ ਪਿੰਡ ਤੁਹਾਡਾ ਫਤਵਾਲ ਸੀ ਨਾ ਹਾਂ ਤੇ ਤੁਹਾਡੇ ਨਾਨਕੇ ਦਾ ਕਿਹੜਾ ਪਿੰਡ ਸੀ? ਹਾਂ ਸਾਡੇ ਨਾਲ ਜੀ ਨਾਨਕੇ ਦਾ ਪਿੰਡ ਜਿਹੜਾ ਉਹਦਾ ਨਾਮ ਨਾਨਕਿਆਂ ਦੇ ਪਿੰਡ ਕੋਈ ਨਹੀਂ ਉਹ ਕੱਲਾ ਘਰ ਹੀ ਤੇ ਮੈਂ ਕਿਹਾ ਉਹ ਚਿੱਬ ਪਿੰਡ ਹੀ ਨਾ ਚੌਧਰੀ ਦਾ ਬਾਹਮਣ। ਨਾਂ ਸੀ। ਨਹੀਂ ਕੋਈ ਤੇ ਉਹਦੀ ਜਗ੍ਹਾ ਦਾ ਨਾਮ ਹੈਗਾ ਨਾ ਉਹ ਗੁਜਰ ਰਾਣੇ ਉਹ ਭਲਿਆਲ ਆਂਦੇ ਸਾਡੇ ਭਲਿਆਲ ਭਰਿਆਲ ਆ ਭਲਿਆਲ
ਭਰਿਆਲ ਆ ਤਰੇ ਘਰ ਹਨ ਸਾਡੇ, ਬਾਕੀ ਗੁਜਰਾਂ ਦਾ ਤੇ ਤੇਰੀਆਂ ਦੇ। ਕਿਸ ਤਰ੍ਹਾਂ ਦੀ ਜਗ੍ਹਾ ਸੀ ਉਹ? ਪਹਾੜੀ ਇਲਾਕਾ ਸੀ ਜਾਂ ਪਹਾੜੀ ਇਲਾਕਾ। ਉੱਥੇ ਜਾ ਕੇ ਤੁਸੀਂ ਬਾਹਰ ਹੀ ਡੇਰਾ ਲਾ ਲਿਆ? ਕੋਈ ਸਾਡਾ ਨਾਨਕੇ ਦਾ ਨਾਨਾ ਪੜਦਾਦਾ ਗਾਡਾ ਬੰਦਾ ਸੀ ਅੱਛਾ ਜੰਮੂ, ਅੱਛਾ ਤੇ ਉਹ ਮੁੜ ਕੇ ਉਹ ਕਿਸੇ ਬਾਮਣ ਨਾਲ ਗੱਲ ਹੋਈ ਤੇ ਉਹਨਾਂ ਆਖਿਆ ਮੇਰੇ ਕੋਲ ਪੈਲੀ ਲੈ ਲੈ। ਆ ਬਾਜਰਾ ਤੇ ਮਕਈ ਕੀ ਹੁੰਦੀ ਹੈ ਵੱਡੀ, ਜੰਮੂ ਤੋਂ ਪਰਲੀ ਸਾਈਡ ਤੇ? ਆ ਅੱਛਾ ਪਹਾੜੀਆਂ ਦੇ ਵਿੱਚ ਬੱਚੇ ਹੁੰਦੇ ਹਨ ਨਿੱਕੇ ਨਿੱਕੇ ਮਿੱਟੀ ਚੇਕਣੀ, ਪਥਰੀਲੀ ਜ਼ਮੀਨ ਹੈ ਨਾ? ਤੇ ਉਹ ਫਿਰ ਉੱਥੇ ਜਿਹੜਾ ਗੱਡਾ ਲੈ ਕੇ ਨਾ ਤੇ ਉੱਥੇ ਕਰੇ ਅੱਜ ਕਰ ਲਈ ਹੁਣ। ਜਿਹੜੀ ਜਗ੍ਹਾ ਤੋਂ ਤੁਸੀਂ ਦੱਸੀ ਭਰਿਆਲ, ਜਿਹੜੀ ਜਗ੍ਹਾ ਦੱਸੀ ਪਈ ਤੁਸੀਂ? ਹਾਂ ਠੀਕ ਹੋ ਗਿਆ। ਜੰਮੂ ਤੋਂ ਪਰਲੀ ਸਾਈਡ ਤੇ ਪਰਲੀ ਸਾਈਡ ਕਿੰਨੀ ਕੁ ਪਰੇ ਆ ਜੰਮੂ ਤੋਂ ਜਿਹੜੀ ਇਹ ਜਗ੍ਹਾ? ਕੋਈ 3-4 ਮੀਲ ਪਰ ਬਾਹਰ ਅੱਛਾ। ਭਾਈ, ਤੇ ਥੱਲੇ ਉਤਰਨੇ ਪੈਂਦਾ ਪਹਾੜੀਆਂ ਤੋਂ? ਪਹਾੜੀਆਂ ਤੋਂ ਥੱਲੇ। ਜੰਮੂ ਜਿਹੜਾ ਸ਼ਹਿਰ ਹੈ ਇਹ ਦੇਖਿਆ ਤੁਸੀਂ? ਆ ਪਹਾੜੀ ਦੇ ਉੱਤੇ। ਪਹਾੜੀ ਦੇ ਉੱਤੇ ਹੈ? ਠੀਕ ਹੈ। ਉੱਥੋਂ ਹੀ ਰਸਤਾ ਇੱਧਰ ਨੂੰ ਦੱਸੇ ਪਏ ਤੁਸੀਂ। ਜੰਮੂ ਸ਼ਹਿਰ ਜਿਹੜਾ ਉਹ ਕਿਸ ਤਰ੍ਹਾਂ ਦਾ ਸ਼ਹਿਰ ਸੀ? ਮਤਲਬ ਆਂਦੇ ਨੇ ਸੋਹਣਾ ਬੜਾ, ਹਾਂ ਆਂਦੇ ਨੇ ਸੋਹਣਾ ਬੜਾ ਸ਼ਹਿਰ। ਬਸ ਇਹ ਕੋਈ 15-20 ਮਿੰਟ ਰੋਣੇ ਤੇ ਉਹ ਪਹਾੜੀਆਂ ਤੇ ਪਾਣੀ ਦਾ ਥੋੜਾ ਡੀਕ ਕਰਨਾ ਪੈਣਾ। ਨਹੀਂ ਕਿ ਸੁੱਕ ਲੱਗ ਜਾਣੀ, ਸੁੱਕ ਲੱਗ ਜਾਣੀ। ਸਾਰਾ ਪਾਣੀ ਥੱਲੇ ਆ ਜਾਣਾ, ਸਾਫ ਸੁਥਰਾ ਹੋ ਜਾਣਾ। ਹਾਂ। ਠੀਕ ਹੋ ਗਿਆ। ਤੇ ਚਾਚੂ ਉੱਥੇ ਫਿਰ ਤੁਸੀਂ ਉਸ ਰਹਿੰਦੇ ਰਹੇ ਹੋ ਉੱਥੇ ਉਸ ਭਰਿਆਲ ਜਿਹੜਾ ਦੱਸਿਆ ਤੁਸੀਂ ਪਰੇ ਜਗ੍ਹਾ ਦੱਸੀ ਹੈ? ਆ ਤੇ ਉਹ ਸ਼ੇਖ ਅਬਦੁੱਲਾ ਹੀ। ਅੱਛਾ, ਸ਼ੇਖ ਅਬਦੁੱਲਾ ਨੇ ਉਸ ਟਾਈਮ ਫਿਰ ਉਹ ਐਲਾਨ ਕੀਤਾ ਕਿ ਜਿਨ ਉੱਧਰ ਜਾਣਾ ਚਲੇ ਜਾਓ, ਜਿਹਦਾ ਕਿ ਜੀ ਉੱਧਰ ਚਲਾ ਗਏ ਨੇ। ਆ ਬਸ ਇਹਦੇ ਚ। ਉਹਦੇ ਵਿੱਚ ਇਹ ਨਹੀਂ ਕਿ ਤੁਸੀਂ ਵੀ ਆ ਗਏ, ਤੁਸੀਂ ਦੱਸਿਆ ਕਿ ਮੇਰੇ ਵਾਲਦ ਸਾਹਿਬ ਉੱਧਰ ਚਲਾ ਗਏ ਨੇ। ਹਾਂ ਤੁਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਆਏ ਉਦੋਂ ਕਿਤੇ ਆਪਣੇ ਬਜ਼ੁਰਗਾਂ ਦੇ? ਉਹ ਤੇ ਹਣੇ ਤੇ ਬਾਰਡਰ ਤੇ ਅਸੀਂ ਕੋਈ 15-16 ਮੀਲ ਪੜਾ ਹਾਂ। ਅੱਛਾ ਇਹ ਤੇ ਅੱਛਾ, ਆਪਣੇ ਨਾਨਕੇ ਸੀ ਤੇ ਉਹ ਆਪਣੇ- ਪਿਓ ਇੱਥੇ ਸੀ ਆਪਣੇ ਪਿੰਡ। ਠੀਕ ਹੈ। ਤੁਸੀਂ ਯਾਨੀ ਕਿ ਨਾਨਕੇ ਰਹਿੰਦੇ ਰਹੇ ਹੋ? ਹਾਂ ਤੁਸੀਂ ਨਾਨਕੇ ਆਪਣੇ ਰਹਿੰਦੇ ਰਹੇ ਹੋ ਹਾਂ ਤੇ ਬਾਅਦ ਚ ਆਉਣ ਲੱਗਾ ਤੁਹਾਨੂੰ ਤਕਲੀਫ ਤਾਂ ਨਹੀਂ ਹੋਈ ਕੋਈ? ਨਹੀਂ ਕੋਈ। ਠੀਕ ਹੋ ਗਿਆ। ਤੇ ਜਦੋਂ ਪਾਕਿਸਤਾਨ ਤੇ ਇੰਡੀਆ ਬਣ ਗਿਆ, ਜਦੋਂ ਲਹਿਦਾ ਹੋ ਗਿਆ ਤੇ ਬਾਅਦ ਵਿੱਚ ਫਿਰ ਉੱਥੇ ਕੀ ਮਾਹੌਲ ਸੀ? ਪਹਿਲੇ ਤਾਂ ਇਕੱਠੇ ਰਹਿੰਦੇ ਨੇ ਨਾ? ਆਹੋ ਤੇ ਉਹ ਕੋਈ ਨਹੀਂ ਉਥੇ ਰਲ ਮਿਲ ਕੇ ਰਹਿੰਦੇ ਹਨ। ਠੀਕ ਹੈ, ਬਹੁਤੇ ਤੇਜ਼ੀ ਤੋਂ ਗੁਜ਼ਰ ਗਏ ਹੁਣ ਉੱਥੇ। ਠੀਕ ਹੈ। ਬਹੁਤ ਸ਼ੁਕਰੀਆ ਜੋ, ਮਿਹਰਬਾਨੀ। ਅੱਲਾਹ ਪਾਕ ਖੁਸ਼ ਰੱਖੇ। ਉਹ ਲੱਗੇ।